जी फ्रेंड्स ये तो इत्थे बैठा जी, इन्हें तो कोई नहीं खाता जी। ठीक है चल बस कर। ए देखो जी इन्हां दी मां इन्हां नूं अंदरों लैके आई है, उतों अंदरों लिया इधर काम चोरियां देखो। मैं क्या जी उधर जाके कुत्तियां कढ़ रहे थे, मलक साहब इधर मशूक का फोन सुन रहे हैं। अच्छा चलो ठीक है उनका मैं आवांगा कल नूं, अज साडा कुत्ता नहीं ठीक हैगा हैं। उनका मैं कल नूं आवांगा। मेरा अस्सलाम वालेकुम तो की हाल है मेरे वीरां भरावां दा जी। माशाअल्लाह जी अल्लाह दे हुक्म नाल अज तो सिर्फ थोड़ी जी सोदिश रह गई है, बाकी काफ़ी सोदिश उतर गई है जी। सुबह का तो शाम का तुसीं फर्क वाजिया देख लवो। ठीक है बहुत सारा सोच उतर गई। मैं बाहर कढ़िया आके ਉਹ ਦੀ ਭੌਲਕੁਰੀ ਪਈ ਹੈ, ਉਹ 에ਅਰ ਕੂਲਰ ਤੇ ਆਂਦਾ ਪਟਾ ਪਿਆ, ਪਟਾ ਪੁਟਾ ਵੀ ਮੈਂ ਲਾਤਾ ਆ ਬਾਹਰ ਕੱਢਿਆ ਸੀ। ਮੈਂ ਕਿਹਾ ਥੋੜਾ ਜਿਹਾ ਰਿਲੈਕਸ ਹੋ ਜਾਵੇ ਇੱਕ ਦਫਾ। ਠੀਕ ਹੈ ਤੇ ਹੁਣ ਫਿਰ ਇਹਨੂੰ ਮੈਂ ਨਵਾਉਣ ਲੱਗਾ ਤੇ ਸਿਰ 'ਚ ਪਾਣੀ ਪੂਣੀ ਪਾਉਣ ਲੱਗਾ। ਤੇ ਘਰੋਂ ਦੇ ਵਾਸਤੇ ਜਨਾਬ ਹੁਣ ਸਪੈਸ਼ਲ ਬਣਾ ਕੇ ਲਿਆ ਚਿਕਨ ਦਾ ਸਾਲਨ, ਤੇ ਉਹ ਮੈਂ ਜਨਾਬ ਇਹਨੂੰ ਹੁਣ ਪਾਉਣ ਲੱਗਾ। ਅੱਲਾ ਕਰੇ ਤੁਹਾਨੂੰ ਵੀ ਦਿਖਾਉਣਾ, ਜੇ ਖਾਣ ਲੱਗ ਪਵੇ, ਜੇ ਖਾਂਦਾ ਖੁਸ਼ ਹੋ ਕੇ ਤੇ ਕੀ ਕਰਦਾ ਜੀ। ਤੇ ਤੁਹਾਡੀਆਂ ਬਹੁਤ ਸ਼ੁਕਰੀਆ ਦੁਆਵਾਂ ਦਾ ਵੀਰ ਭਰਾਵਾਂ ਦਾ। अस्सलाम वालेकुम तो की हाल है सब मेरे दोस्तों का। ਤੁਹਾਡੇ कमेंट पढ़े दिल में इन्नी खुशी हुई कि छड़ गल्लां दिओ कि यार मैं कला नहीं, मेरे नाल साडे पूरी फौज खड़ी है। तो यही तुहाडे पंजाबी शौक दे जनाब फैमिली की बड़ी बड़ी मुहब्बत आ, साडे नाल प्यार आ, उहदा तुहाडा भी तुहाडा शुक्रिया अदा करदा जे। ठीक है जिहड़े देश परदेश साडे भाई यूरोपां 'च बैठे आ, इंडिया 'च बैठे, पंजाब 'च बैठे जनाब, सारिਆਂ ਦਾ बहुत बहुत शुक्रिया अदा करदा ते तुहाडीਆਂ दुआवां दा अल्लाह का शुक्र आ कि 24 घंटे लंघे तो जानवर अपना माशाअल्लाह 70-80% ਹੁਣ ਫਿਰ ਇਹਨੂੰ ਮੈਂ ਨਲਾਉਣ ਲੱਗਾ ਆ। ਸਿਰ 'ਚ ਇਹਦੇ ਪਾਣੀ ਪੂਣੀ ਪਾਉਣਾ ਆ ਅੱਛੇ ਤਰੀਕੇ ਨਾਲ, ਪਾਣੀ ਪਾ ਕੇ ਫਿਰ ਇਹਨੂੰ ਇੱਥੇ ਬਾਹਰ ਬੰਨ੍ਹਦੇ ਆ। ਹਵਾ ਤੇ ਜ਼ਰਾ ਮੌਸਮ ਬਾਹਰ ਹੈ ਤੇ ਪੱਖਾ ਜਿਹੜਾ ਕੂਲਰ ਦਾ ਮੈਂ ਉਹਨੂੰ ਕਰਕੇ ਇਹਨੂੰ ਪੱਖਾ ਚਲਾਉਂਦੇ ਆ। ਤੇ ਬਾਕੀ ਅੱਲਾ ਖੈਰ ਕਰੇ ਕਾਫੀ ਬਿਹਤਰ ਹੈ। ਮੈਂ ਜਦੋਂ ਅੰਦਰ ਬਣਿਆ ਵਾਂ ਕੇਕ ਦੇ ਅੰਦਰ ਗਿਆ ਹੀ ਆ ਤੇ ਫੌਰੀ ਮੈਨੂੰ ਵੇਖ ਕੇ ਜਨਾਬ ਉੱਠ ਕੇ ਤੇ ਬਾਹਰ ਆਇਆ ਤੇ ਮੈਂ ਪੱਟੇ ਸੰਗਲੀ ਪਾਈਏ ਤੇ ਲੈ ਕੇ ਇਹਨੂੰ ਬਾਹਰ ਆ ਗਏ। ਇੱਥੇ ਤੁਰਾਇਆ ਫਰਾਇਆ 2-4 ਮਿੰਟ, ਜ਼ਿਆਦਾ ਨਹੀਂ ਚਲਾਇਆ। ਮੈਂ ਕਹਿੰਦਾ ਚੱਲਣਾ ਨਾ ਡੋਲਣਾ ਪੈ ਜਾਵੇ। ਤੇ ਤੁਹਾਨੂੰ ਪੈਂਟਰ ਦੇ ਬੱਚੇ ਵੀ ਦਿਖਾਉਣਾ ਵਾ। ਜਦੋਂ ਮੈਂ ਆ ਕੇ ਹੁਣ ਦੇਖਿਆ ਜਨਾਬ ਤੇ ਪੈਂਟਰ ਦੇ ਬੱਚੇ ਲੈ ਕੇ ਕਿੱਥੇ ਬੈਠੀ, ਮੈਂ ਤੁਹਾਨੂੰ ਉਹ ਵੀ ਚੈੱਕ ਕਰਾਉਣਾ ਦੇ। ਚੱਲ ਬਸ ਕਰ ਮਾਸ਼ਾਅੱਲਾ ਤੂੰ ਇੰਝ ਹੀ ਸੋਹਣਾ ਲੱਗਦਾ ਸਾਨੂੰ। ਤੂੰ ਭੌਂਕਦਾ ਪੈਂਦਾ, ਤੇਰੀਆਂ ਇਹੀ ਦਾਵਾਂ ਹੀ ਸਾਨੂੰ ਪਸੰਦ ਆ ਮਾਸੂਮ ਬੱਚਿਆਂ ਨਾ ਹੋ ਕੇ ਵਿਆਹ ਕਰ। ਕਿਉਂ ਦੋਸਤੋ ਉਹ ਕਹਿੰਦੇ ਹੁੰਦੇ ਨਾ ਨਿਆਣੇ ਜਿਹੜੇ ਹੁੰਦੇ ਸ਼ਰਾਰਤਾਂ ਕਰਦੇ ਸੋਹਣੇ ਲੱਗਦੇ, ਸ਼ਰਾਰਤਾਂ ਨਾ ਕਰਨ ਤੇ ਸਮਝੋ ਨਿਆਣੇ ਠੀਕ ਨਹੀਂ ਹੈਗੇ। ਉਹ ਧਿਆਨ ਨਾਲ ਲਿਟ ਡਿੱਗ ਗਈ ਉਹ। ਤੇ ਨਿਆਣੇ ਕਹਿੰਦੇ ਸ਼ਰਾਰਤਾਂ ਕਰਦੇ ਸੋਹਣੇ ਲੱਗਦੇ ਹੁੰਦੇ, ਉਹ ਹਿਸਾਬ ਚੀਤੇ ਦਾ ਵੀ ਇਹ ਪੈਂਦਾ ਭੌਂਕਦਾ ਅਗਰੈਸਿਵ ਇੰਜ ਦਾ ਸੋਹਣਾ ਲੱਗਦਾ, ਇਦਾਂ ਦਾ ਢਿੱਲਾ ਮੱਠਾ ਨਹੀਂ ਸੋਹਣਾ ਲੱਗਦਾ। ਸਾਡਾ ਫਿਰ ਦਿਲ ਬੜਾ ਦੁਖਦਾ। ਰਾਤੀ ਇਹਨੇ ਮੈਂ ਉਧਰ ਮਾਲਿਸ਼ ਜੀ ਕਰਨ ਲੱਗਾ ਤੇ ਮੈਨੂੰ ਪੈਣ ਲੱਗਾ। ਮੈਂ ਕਿਹਾ ਤੂੰ ਮੈਂ ਕਿ ਤੇਰੇ ਖਿਆਲ ਕਰਾਂ ਉਦੋਂ ਤੂੰ ਮੇਰੇ ਨਾਲ ਬਦਮਾਸ਼ੀਆਂ ਕਰਦਾ। ਫਿਰ ਇਹਨੇ ਸਮਝਾਇਆ ਜਰਾ, ਫਿਰ ਇਹਨੂੰ ਮੇਰੀ ਗੱਲ ਸਮਝ ਲੱਗੀ। ਮੈਂ ਪਿਆਰ ਨਾਲ ਸਾਰੇ ਹੱਥ ਉੱਤੇ ਪੇਰਿਆ ਤੇ ਰਿਲੈਕਸ ਹੋ ਕੇ ਖੜਾ ਰਿਹਾ। ਤੇ ਅੱਲਾ ਦਾ ਲੱਖ ਕਰੋਨਾ ਸ਼ੁਕਰ ਆ ਕਾਫੀ ਬਿਹਤਰ ਆ। ਤੁਹਾਡੇ ਸਾਹਮਣੇ ਭੌਂਕਣ ਸ਼ੌਂਕਣ ਲੱਗਿਆ, ਤੁਹਾਨੂੰ ਤਾਂ ਪਤਾ ਲੱਗ ਗਿਆ ਹੋਣਾ ਬਸ ਆ ਮਾਂ ਵਰਗੀ ਹੈ। ਤੇ ਦੋਸਤੋ ਅੱਜ ਸਟੈਲਾ ਨੂੰ ਵੀ ਲੈ ਆਉਣਾ ਇੱਥੇ ਸ਼ਾਮ ਨੂੰ। ਸਟੈਲਾ ਨੂੰ ਘਰ ਲੈ ਕੇ ਗਏ ਹੋਏ ਆ ਜਨਾਬ। ਤੇ ਇਹ ਦੇਖੋ ਹੈ ਨਹੀਂ ਸਟੈਲਾ ਦੀ ਜਿਹੜੀ ਕਾਪੀ, ਬਿਲਕੁਲ ਮਾਂ ਦੀ ਕਾਪੀ ਹੈਗੀ ਆ। ਉਹਨਾਂ ਨੂੰ ਬਾਹਰ ਕੱਢਣ ਲੱਗੇ ਆ ਜੀ। ਠੀਕ ਹੈ ਇੱਥੇ ਪਾਣੀ ਪੂਣੀ ਸੀਗਾ, ਹੁਣ ਖੁਸ਼ਕ ਹੋ ਗਿਆ ਸਾਰਾ ਤੇ ਹੁਣ ਇਹਨਾਂ ਨੂੰ ਬਾਹਰ ਕੱਢਣ ਲੱਗੇ ਆ। ਬਾਹਰ ਕੱਢ ਕੇ ਜੀ ਦੋਸਤੋ ਤੇ ਹੁਣ ਸਟੈਲਾ ਨੂੰ ਵੀ ਜਨਾਬ ਵਾਪਸ ਲੈ ਆਉਣਾ ਵਾ ਇੱਥੇ ਡੇਰੇ ਤੇ, ਕਿਉਂਕਿ ਘਰ 1-2 ਦਿਨ ਹੋ ਗਏ ਉਹਨੂੰ ਤੇ ਬਿੱਲੀ ਬੁੱਲੀ ਤੋਂ ਜਨਾਬ ਬਚਤ ਹੋ ਗਈ ਆ। ਮੈਂ ਕਿਹਾ ਉਹਨੂੰ ਲੈ ਕੇ ਆਉਂਦੇ ਆ ਘਰ। ਦਾਸ ਦੀ ਕੱਲੀ ਬੈਠੀ ਰਹਿੰਦੀ ਹੈ ਵਿਚਾਰੀ। ਤੇ ਉਹ ਫਿਰ ਜਾਨਵਰ ਵੀ ਜਿਹੜਾ ਨਰਵਸ ਹੋ ਜਾਂਦਾ, ਬਸ ਸਾਨੂੰ ਮੈਨੂੰ ਵੀ ਵੇਖਦੀ ਤਾਂ ਟੱਪਣ ਲੱਗ ਪੈਂਦੀ ਹੈ। ਵੈਸੇ ਵਿਚਾਰੀ ਇੱਕ ਮੌਜ ਹੋ ਕੇ ਬਹਿ ਜਾਂਦੀ ਹੈ ਔਰ ਇੰਨੀ ਸਮਝਦਾਰ ਤੇ ਇੰਨੀ ਵਫਾਦਾਰ ਆ। ਘਰ ਵੱਲੋਂ ਬੱਚੇ ਵੀ ਗਰਾਜ ਫਿਰਦੇ ਟੁਰਦੇ, ਬੱਚਿਆਂ ਨੂੰ ਕੁਛ ਨਹੀਂ ਕਹਿੰਦੀ ਹੈਗੀ। ਤੇ ਆ ਹੁਣ ਦੋਨਾਂ ਨੂੰ ਬਾਹਰ ਬੰਨ ਦਿੱਤਾ ਜੀ। ਇਹਨੂੰ ਪਹਿਲੇ ਬੰਨਿਆ ਸਟੈਲਾ 2 ਨੂੰ ਪਹਿਲੇ ਬੰਨ ਦਿੱਤਾ ਤੇ ਹੁਣ ਬਿਜਲੀ ਲੱਗੇ ਆ ਬੰਨਣ। ਤੇ ਆ ਬਿਜਲੀ ਦਾ ਮੂੰਹ ਤਾਂ ਪਤਾ ਕੀ ਲੱਗ ਗਿਆ, ਦੱਸੋ ਕੀ ਹੋ ਗਿਆ ਤੇਰੇ ਮੂੰਹ ਤੇ? ਅੱਛਾ ਵੈਸੇ ਹੀ ਉਹਨਾਂ ਕੋਲ ਉਹ ਕੰਧ ਕੁੰਧ ਤੋਂ ਘਰੀਸ ਆ ਗਈ ਹੋਣੀ ਆ। ਕੁਛ ਨਹੀਂ ਹੁੰਦਾ ਇੰਨਿਆਂ ਦੇ ਨਾਲ ਨਾ। ਇਹ ਬੜੇ ਦਲੇਰ ਨੇ, ਇੰਨੇ ਕੁ ਜ਼ਖਮ ਨਹੀਂ ਚੱਲਦੇ। ਜੇ ਸਾਡਾ ਚੀਤਾ ਅੱਲਾ ਕਰੇ ਰੱਬ ਨੇ ਤੰਦਰੁਸਤੀ ਦੇ ਦਿੱਤੀ ਤੇ ਇੰਨਾ ਕਿ ਇਨਸ਼ਾਅੱਲਾ ਜ਼ਖਮ ਵੀ ਠੀਕ ਹੋ ਜਾਏਗਾ। ਤੇ ਆਓ ਦੋਸਤੋ ਤੁਹਾਨੂੰ ਥੋੜਾ ਜਿਹਾ ਪੈਂਟਰਾਂ ਦਾ ਸ਼ੌਕ ਕਰਾਉਣਾ। ਇਹ ਵੇਖੋ ਜੀ ਆ ਇਹਨਾਂ ਦੀ ਮਾਂ ਇਹਨਾਂ ਨੂੰ ਅੰਦਰੋਂ ਲੈ ਕੇ ਆਈ ਆ ਉੱਥੋਂ, ਅੰਦਰੋਂ ਲਿਆ ਕੇ ਤੇ ਆ ਪਾਣੀ ਵਾਲੀ ਹੌਦੀ ਦੇ ਵਿੱਚ ਬਿਠਾਏ ਹੋਏ ਇਹਨੇ ਬੱਚੇ। ਇੱਥੇ ਦੁੱਧ ਪਿਲਾ ਇਹਨਾਂ ਨੂੰ। ਗਰਮੀ ਦੇਖੋ ਕਿੰਨੀ ਆ। ਤੇ ਆ ਜਾਲੀ ਜੀ ਵੀ ਇਹਨੇ ਆਪ ਹੀ ਕਿਤੇ ਵਿੱਚ ਸੱਟੀ ਆ, ਅਸੀਂ ਨਹੀਂ ਸੱਟੀ ਭਾਈ। ਇਹਨਾਂ ਦੇ ਵਿੱਚੋਂ ਵੀ ਇੱਕ ਫੀਮੇਲ ਕੱਲ ਐਕਸਪਾਇਰ ਹੋ ਗਈ ਆ। ਪਤਾ ਨਹੀਂ ਹੁਣ ਕੁੱਤੀ ਚੱਕਣ ਲੱਗੀ ਕਿ ਇੱਥੇ ਨੀਚੇ ਡਿੱਗੀ ਹੋਈ ਸੀਗੀ। ਸਾਨੂੰ ਤਾਂ ਕੱਲ ਚੀਤੇ ਨੂੰ ਦੇਖ ਕੇ ਤੇ ਭਰਾਵਾ ਆਉਂਦੀ ਵੀ ਹੋਸ਼ ਹੀ ਗੁੰਮ ਹੋ ਗਿਆ ਉਹਦੇ ਵੀ। ਉਹ ਤੇ ਜ਼ੇਨ 'ਚ ਹੀ ਨਹੀਂ ਰਿਹਾ ਨਾ ਕਿ ਤੁਹਾਨੂੰ ਦੱਸਣ ਦੀ ਗੱਲਬਾਤ। ਇਹਨਾਂ 'ਚ ਇੱਕ ਬਲੈਕ ਫੀਮੇਲ ਪਤਾ ਨਹੀਂ ਗਿਰੀ ਹੈ ਜਾਂ ਕੀ ਹੋਇਆ ਵਾ। ਤੇ ਉਹ ਇੱਥੇ ਜਦੋਂ ਆ ਕੇ ਦੇਖਿਆ ਅਸਲ ਨੇ ਤੇ ਉਹ ਇੱਥੇ ਐਕਸਪਾਇਰ ਹੋਈ ਪਈ ਸੀਗੀ।
ਤੇ ਚਲੋ ਮੈਂ ਕਹਿੰਦਾ ਛੋਟੇ ਬੱਚੇ ਆ ਬਸ ਚੀਤੇ ਦੀ ਸਾਨੂੰ ਬਹੁਤ ਫਿਕਰ ਪੈ ਗਈ ਸੀ ਤਾਂ ਆਪਣੀ ਮਾਂ ਦੇ ਨਾਲ ਨੇ ਮਾਸ਼ਾਅੱਲਾ ਵੇਖੋ ਹੁਣ ਤੁਰਨ ਫਿਰਨ ਲੱਗ ਪਏ ਆ ਜੀ ਠੀਕ ਆ। ਤੇ ਇਹ ਮੇਲ ਜਿਹੜਾ ਵਾ ਇਹ ਮੈਂ ਮੰਡੀ ਭਾਵ ਨੂੰ ਭੇਜਣਾ ਭਾਈ ਨੂੰ ਇਨਸ਼ਾਅੱਲਾ ਤਾਲਾ ਕੱਲ ਕਾਰਗੋ ਕਰਾਉਣਾ ਹੈ। ਉਹਨਾਂ ਮੇਲ ਉਹਨਾਂ ਨੇ ਸਿਲੈਕਟ ਕੀਤਾ ਡਾਰਕ ਚਾਕਲੇਟ ਜਿਹੜਾ ਹੈ ਨਾ ਇਹ ਮੇਲ ਉਹਨਾਂ ਨੇ ਸਿਲੈਕਟ ਕੀਤਾ। ਇਹ ਮੈਂ ਇਨਸ਼ਾਅੱਲਾ ਕੱਲ ਉਹਨਾਂ ਨੂੰ ਮੰਡੀ ਭਾਵ ਨੂੰ ਭਜਵਾਵਾਂਗਾ ਦੁਪਹਿਰ ਟਾਈਮ। ਬਾਕੀ ਸਾਡਾ ਵੈਲਡਿੰਗ ਵਾਲਾ ਬੜਾ ਨਿਕੰਮਾ ਗ੍ਰਿਲ ਹੀ ਨਹੀਂ ਲਾ ਕੇ ਗਿਆ ਭਾਈ। ਮੈਂ ਹੁਣ ਉਹਨਾਂ ਮੈਂ ਸਵੇਰੇ ਉਹਨਾਂ ਮੈਂ ਹੁਣ ਉਹਨਾਂ ਕਿਉਂਕਿ ਉਹਨੇ ਬਹਿਰੇ ਬਣਾਤੇ ਸੀ ਤੇ ਮਿਸਤਰੀ ਕਹਿੰਦਾ ਹੁਣ ਪਲਸਤਰ ਕਰਤਾ ਤੇ ਉਹਦੇ ਕੋਲ ਲਵਾ ਲਈਓ ਗ੍ਰਿਲ। ਹੁਣ ਫਿਰ ਲਵਾਉਗਾ ਮੈਂ ਢੇਰੀ ਕਰਕੇ ਤੇ ਲੰਮੇ ਪਾ ਕੇ ਲਾਈ ਹੈ ਤਾਂ ਕਿ ਬੱਚੇ ਮੈਂ ਕਿਹਾ ਕਿਤੇ ਪੈਂਟ ਰੇ ਨਾ ਬਾਹਰ ਆਉਣ ਤੇ ਚੀਤਾ ਨਾ ਕਿਤੇ ਫੜ ਲੇ ਜਾਂ ਕਿਸੇ ਹੋਰ ਜਾਨਵਰ ਦੇ ਮੂੰਹ 'ਚ ਨਾ ਜਾਣ। ਬਾਹਰ ਬੰਨੇ ਹੋਏ ਆ। ਇਹ ਮੌਜ ਹੋ ਗਈ ਕਿ ਨਵੇਂ ਖੁੱਡੇ ਬਣਾਏ ਤਾਂ ਪਾਣੀ ਚਿੱਕੜ ਦੀ ਟੈਨਸ਼ਨ ਕੋਈ ਨਹੀਂ, ਨਾਲੀ ਦੇ ਵਿੱਚ ਸਾਰਾ ਪਾਣੀ ਚੱਲ ਜਾਂਦਾ ਜਿੱਥੇ ਮਰਜ਼ੀ ਖਿਲਾਰ ਕੇ ਜਾਨਵਰ ਨੂੰ ਨਵਾ ਲਓ ਕੋਈ ਨਹੀਂ ਰੌਲਾ। ਚੰਗੀ ਤਰ੍ਹਾਂ ਮੈਂ ਕਹਿੰਦਾ ਸਿਰ 'ਚ ਪਾਣੀ ਪਾਵਾਂ ਨਾ ਮੇਰਾ ਗਰਮੀ ਨਿਕਲੇ ਜੀ। ਫਰੈਂਡਸ ਇਹ ਤੇ ਇੱਥੇ ਬੈਠਾ ਜੀ, ਇਹਨੇ ਤੇ ਕੋਈ ਨਹੀਂ ਖਾਧਾ ਜੀ ਠੀਕ ਆ। ਇਹ ਬਰੀਕ ਵਿੱਚ ਰੋਟੀ ਪਾਈ ਹੈ ਉਹ ਚਿਕਨ ਤੇ ਯਖਣੀ ਆ ਬੈਠਾ ਇਹਨੇ ਤੇ ਕੋਈ ਨਹੀਂ ਖਾਧਾ। ਤੇ ਤੁਹਾਨੂੰ ਪੈਂਟਰ ਬੱਚੇ ਦਿਖਾਣਾ ਮਾਸ਼ਾਅੱਲਾ। ਇਧਰ ਦੇਖੋ ਜੀ ਮਾਂ ਦੇ ਨਾਲ ਗੋਡੀਆਂ ਲਾ ਕੇ ਤੇ ਬਰਾਬਰ ਦਾ ਖਾਣ ਪੀਣ ਲੱਗਦਾ ਸੀ ਨਾ ਮਸਲਾ ਤਕੜੇ ਹੋ ਗਏ ਖਾਣ ਪੀਣ ਲੱਗ ਪਏ ਤੇ ਮਾਂ ਦੇ ਬਰਾਬਰ ਦੇ ਵਿੱਚ ਲੱਗੇ ਖਾਣ ਨਾਲ ਦੁੱਧ ਪੀਣ ਲੱਗਾ ਹੁਣ ਮੇਰਾ ਰੋਟੀ ਜਿੱਤਣ ਲੱਗਾ ਆ ਦੇਖ ਉਹਨਾਂ ਨੂੰ ਹੋਸ਼ ਆ ਗਈ। ਪਹਿਲੇ ਮਾਂ ਨਹੀਂ ਸੀ ਖਾਣ ਦਿੰਦੀ, ਹੁਣ ਮਾਂ ਨੂੰ ਪਤਾ ਕਿ ਖਾਣਗੇ ਤੇ ਮੇਰੀ ਜਾਨ ਛੱਡਣਗੇ ਕਿਉਂਕਿ ਕੁੱਤੀ ਪਹਿਲਾਂ ਸੋਈ ਸੀ ਇਹਦੇ ਕੋਲ ਦੁੱਧ ਕੋਈ ਨਹੀਂ ਸੀ ਏਡਾ। ਤੇ ਆ ਮਾਸ਼ਾਅੱਲਾ ਇੰਜੋਏ ਕਰੋ। ਇੱਕ ਤੇ ਵਿੱਚ ਹੀ ਵੜ ਗਿਆ ਗੁੰਡੀ ਦੇ ਤੇਰਾ ਭਲਾ ਜੀ। ਪੰਜਵਾਂ ਕਿੱਥੇ ਆ? ਅੱਛਾ ਇੱਕ ਉਹ ਸਾਈਡ ਤੇ ਦਾਲ ਆ ਰਿਹਾ ਜੀ। ਜਿਹੜਾ ਮੰਡੀ ਭਾਅ ਦੀ ਹੁਣ ਵੇਚਿਆ ਨਾ ਉਹੀ ਵਿੱਚ ਵੜਿਆ ਹੈ ਕੁੰਡੀ ਦਾ, ਚੈੱਕ ਕਰੋ। ਮਾਂ ਨੇ ਨਾਲ ਲੱਗੇ ਦੇ ਨੂੰ ਅਸੀਂ ਜਾਲੀ ਲਾਉਣ ਲੱਗੇ ਹਾਂ ਜੀ ਤੇ ਰਾਤ ਬਾਹਰ ਰਹਿਣਗੇ। ਅੱਗੇ ਅਸੀਂ ਇੱਟਾਂ ਲਾ ਦਿੱਤੀਆਂ ਤਾਂ ਕਿ ਜਿਹੜਾ ਆਪਣਾ ਟੈਨਸ਼ਨ ਨਾ ਬਣੇ ਤੇ ਜੇ ਮੀਂਹ ਕਣੀ ਆਇਆ ਤੇ ਨੱਪੇ ਚੱਕ ਕੇ ਅੰਦਰ ਲੈ ਜਾਣਾ। ਬਾਹਰ ਵੀ ਦੱਪੇ ਲੈ ਕੇ ਆਏ ਸੀ ਤੇ ਬਾਹਰ ਹੁਣ ਗ੍ਰਿਲ ਜਿੱਡੀ ਉੱਚੀ ਹੋ ਗਈ ਹੈ ਨਾ ਤੁਸੀਂ ਇਹ ਨਹੀਂ ਆ ਸਕਦੇ ਬਾਹਰ ਹੁਣ। ਆਹੋ ਤੇ ਬਾਕੀ ਮਾਸ਼ਾਅੱਲਾ ਆਪਣਾ ਖਾ ਕੇ ਦੁੱਧ ਸ਼ੁੱਧ ਵੀ ਪੀ ਕੇ ਤੇ ਮਜ਼ੇ ਨਾਲ ਬੈਠੀਆਂ ਨੇ ਠੀਕ ਹੈ। ਆ ਬਿਜਲੀ ਨੇ ਥੋੜਾ ਜਿਹਾ ਦੁੱਧ ਨਹੀਂ ਪੀਤਾ, ਇਹਨੇ ਛੱਡ ਦਿੱਤਾ ਜੀ। ਤੇ ਮਾਸ਼ਾਅੱਲਾ ਵੈਸੇ ਖਾਣਾ ਛਾਣਾ ਇਹਨੇ ਖਾ ਲਿਆ ਜੀ। ਕੋਕੋ ਬ੍ਰਾਂਡ ਵੀ ਲੱਗੀ ਹੈ ਆਪਣਾ ਮਾਸ਼ਾਅੱਲਾ ਲੱਗੀ ਹੈ ਖਾਣ ਆਰੇ ਲੱਗੀ ਹੋਈ ਹੈ ਜੀ। ਤੇ ਇਹਨੇ ਜਵਾਨ ਨੇ ਨਹੀਂ ਖਾਦਾ। ਇਹਨੂੰ ਇੰਜੈਕਸ਼ਨ ਇੱਕ ਦਫਾ ਕੱਲ ਵਾਲੇ ਫੇਰ ਰਿਪੀਟ ਕਰਨੇ ਆ ਜਨਾਬ। ਅਸਲ ਇੰਜੈਕਸ਼ਨ ਲੈ ਕੇ ਆਈ 1 ਮਿੰਟ ਜ਼ਰਾ ਤੇ ਇਹਨੂੰ ਇੰਜੈਕਸ਼ਨ ਲਾਉਣੇ ਆ। ਤੇ ਬਾਕੀ ਥੋੜਾ ਜਿਹਾ ਗਰਦਨਾਂ ਗੁਰਦਨਾਂ ਗੋਸ਼ਤ ਗਾਸ਼ ਹੱਡੀਆਂ ਬਚੀਆਂ ਸੀਗੀਆਂ ਇਹਨੂੰ ਪਾ ਦਿੰਦੇ ਆ ਆਪਣੀ ਲੂੰਡੀ ਬ੍ਰਾਂਡ ਨੂੰ ਜੀ ਠੀਕ ਹੈ। 1 ਮਿੰਟ ਉਹ ਲੂੰਡੀ ਕਿੱਧਰ ਗਈ? ਬਿਲੋ ਆ ਜਾ। ਇਹ ਗਰਦਨਾਂ ਗੁਰਦਾਂ ਜਿਹੜੀਆਂ ਬਚੀਆਂ ਸੀ ਲੂੰਡੀ ਬ੍ਰਾਂਡ ਨੂੰ ਪਾਤੀਆਂ ਜੀ। ਇਹ ਲੱਗੀ ਹੁਣ ਖਾਣ ਤੇ ਖਾ ਕੇ ਆਪਣਾ ਇੱਥੇ ਬਹਿ ਗਈ। ਤੇ ਕਬੂਤਰਾਂ ਦੀ ਵੀ ਇੱਕ ਨਿਗਾਹ ਮਾਰ ਲਈ ਹੈ ਜੀ ਜਾਣ ਲੱਗਿਆ ਮਾਸ਼ਾਅੱਲਾ ਜੀ। ਹੁਣ ਘਰ ਵਾਲੇ ਵੀ ਲੈ ਆਉਣੇ ਕਿਉਂਕਿ ਅੱਜ ਖੁੱਡਾ ਅਸੀਂ ਢਾ ਦੇਣਾ ਵਾ ਤੇ ਘਰ ਵਾਲੇ ਵੀ ਅਸੀਂ ਇੱਥੇ ਲੈ ਆਉਣੇ ਜਿਹੜੇ ਦੂਸਰੇ ਆ। ਤੇ ਮਾਸ਼ਾਅੱਲਾ ਜੀ ਲੈ ਕੇ ਤੇ ਮਾਂ ਬੱਚਿਆਂ ਨੂੰ ਬਹਿ ਗਈ ਹੈ ਜੀ ਅੱਲਾ ਦੇ ਹੁਕਮ ਨਾਲ। ਅੰਦਰੋਂ ਦੇਖ ਲੈਂਦੇ ਜੀ ਮਾਸ਼ਾਅੱਲਾ ਇਹ ਜੋੜਾ ਵਜਨ ਦੇ ਬੱਚੇ ਆ। ਤੇ ਮਨਸੂਰ ਭਾਈ ਦਾ ਅੱਜ ਕਮੈਂਟ ਵੀ ਆਇਆ ਸੀਗਾ ਮਾਸ਼ਾਅੱਲਾ ਜੀ। ਦੇਖੋ ਅੱਲਾ ਨਾਲ ਜ਼ਿੰਦਗੀ ਤੰਦਰੁਸਤੀ ਦੇਵੇ ਤੇ ਬੱਚੇ ਮਾਸ਼ਾਅੱਲਾ ਇੱਕ ਦਿਹਾੜੀ ਵੇਲੇ ਮਾਂ ਨੇ ਖੁਰਾਕ ਦੇਣੀ ਸ਼ੁਰੂ ਕੀਤੀ ਤੇ ਕਿੱਡੇ ਹੋ ਗਏ। ਅੱਲਾ ਖੈਰ ਕਰੇਗਾ। ਤੇ ਬਾਕੀ ਬੜੇ ਰਾਜ਼ੀ ਨੇ ਕਬੂਤਰ ਇੱਥੇ ਆ ਕੇ ਡੇਰੇ ਤੇ ਖੁੱਲੇ ਫਿਰਦੇ ਆ ਬਾਹਰ ਇੱਦਾਂ ਅਡਾਰੀਆਂ ਮਾਰਦੇ ਆ ਬੜਾ ਇੰਜੋਏ ਕਰਦੇ ਆ ਜੀ। ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹਨਾਂ ਸਾਰਿਆਂ ਮੇਰੇ ਕਬੂਤਰਾਂ 'ਚ ਕਿਹੜਾ ਕਬੂਤਰ ਪਸੰਦ ਆ। ਹਰ ਬੰਦੇ ਨੇ ਚਿੱਟੀ ਕਬੂਤਰੀ ਕਹਿਣੀ ਕਿ ਚਿੱਟੇ ਸੋਹਣੇ ਲੱਗਦੇ ਵੈਸੇ ਬਰੀਡ ਵਾਈਜ਼। ਤੇ ਇਹਨਾਂ ਦੇ ਬੱਚੇ ਸਾਰੇ ਇਹਨਾਂ ਦੇ ਬੱਚੇ ਹੀ ਆ ਜੀ। ਇਹ ਜਿਹੜੇ ਇੱਕ ਇਹ ਵੀ ਇੱਕੋ 2 ਇੱਕ ਆ ਛੋਟਾ 3 ਬੱਚੇ ਇਹਨਾਂ ਦੇ ਆ ਠੀਕ ਹੈ। 1 2 ਤੇ 3 ਬੱਚੇ ਇਹਨਾਂ ਦੇ ਨੇ। ਤੇ ਇੱਕ ਬੱਚਾ ਇਹਨਾਂ ਦਾ ਮਰ ਗਿਆ ਕਿਉਂਕਿ ਪਹਿਲੇ ਜਿਹੜੇ ਗਲਤੀ ਨਾਲ ਦੂਸਰੇ ਅੰਡਿਆਂ ਥੱਲੇ ਰੱਖੇ ਗਏ ਸੀ ਉਹਨਾਂ ਨੇ ਵੀ ਇਹਨਾਂ ਦੇ ਕੱਢ ਦਿੱਤੇ। ਇਹਨਾਂ ਨੇ ਫਿਰ ਦੁਬਾਰਾ ਆਪਣੇ ਬੱਚੇ ਵੀ ਕੱਢੇ ਜਿਹੜੇ ਵੱਡੇ ਉਹ ਪਹਿਲੇ ਦੇ ਆ। ਤੇ ਉਹਨਾਂ ਦੇ ਮਾਂ ਪਿਓ ਨੇ ਹੁਣ ਬੱਚੇ ਫੇਰ ਕੱਢੇ ਹੋਏ ਸ਼ਰਾਜ਼ੀਆਂ ਨੇ। ਤੇ ਅੱਲਾ ਖੈਰ ਕਰੇ ਇਨਸ਼ਾਅੱਲਾ ਤਾਲਾ। ਇੱਥੇ ਆਏਗਾ ਮਜ਼ਾ ਆਏਗਾ ਸ਼ੌਕ ਦਾ ਜੀ। ਤੇ ਦੋਸਤੋ ਅੱਲਾ ਦੇ ਹੁਕਮ ਦੇ ਨਾਲ ਬਾਕੀ ਸਾਰੇ ਜਾਨਵਰਾਂ ਨੂੰ ਰੋਟੀ ਪਾਣੀ ਪਾਤਾ ਸਾਰਿਆਂ ਨੇ ਖਾ ਪੀ ਲਿਆ। ਤੇ ਚੀਤੇ ਨੇ ਜਨਾਬ ਨਹੀਂ ਖਾਦਾ ਕਿਉਂਕਿ ਉਹ ਹਲੇ ਫਿੱਟ ਨਹੀਂ ਹੈਗਾ। ਤੇ ਮੈਂ ਨਾ ਜ਼ਰਾ ਉਹਨੂੰ ਆਪਣਾ ਹੁਣ ਇੰਜੈਕਸ਼ਨ ਮੰਗਵਾ ਲਵਾਂ ਸਤ ਕੋਲੋਂ। ਤੇ ਇੰਜੈਕਸ਼ਨ ਮੰਗਵਾ ਕੇ ਤੇ ਜਨਾਬ ਇਹਨੂੰ ਲਾ ਕੇ ਤੇ ਫੇਰ ਹੀ ਘਰ ਜਾਣਾ ਆ। ਘਰ ਜਾ ਕੇ ਹਲੇ ਉਹ ਖੁੱਡੇ ਢੋਣੇ ਆ ਹਲੇ ਉਹ ਵੀ ਕੰਮ ਪਿਆ ਆ। ਤੇ ਦੁਆਵਾਂ 'ਚ ਯਾਦ ਰੱਖਿਆ ਕਰੋ। ਬਹੁਤ ਸ਼ੁਕਰੀਆ ਤੁਹਾਡੇ ਤਾਮਨ ਮੁਹੱਬਤ ਦਾ ਜਿੰਨੇ ਤੁਸੀਂ ਮੁਹੱਬਤ ਜਨਾਬ ਸਾਨੂੰ ਵੀਡੀਓ ਤੋਂ ਆਪਣਾ ਪਹਿਲੇ ਕਰਦੇ ਸੀਗੇ ਸਪੋਰਟ ਉਨੀ ਤੁਸੀਂ ਸਾਨੂੰ ਐਸੇ ਆਪਣਾ ਸਿਚੁਏਸ਼ਨ ਦੇ ਵਿੱਚ ਜਦੋਂ ਸਾਡਾ ਜਾਨਵਰ ਬਿਮਾਰ ਆ ਸੀਰੀਅਸ ਆ ਤੇ ਅੱਲਾ ਦਾ ਸ਼ੁਕਰ ਆ ਤੰਦਰੁਸਤ ਹੋ ਗਿਆ ਇੰਨੀ ਮੁਹੱਬਤ ਤੁਸੀਂ ਹੁਣ ਕਰ ਰਹੇ ਹੋ।
ਤੇ ਬਹੁਤ ਸ਼ੁਕਰੀਆ ਮੇਰੇ ਚੜ੍ਹਦੇ ਤੇ ਲੈਂਦੇ ਪੰਜਾਬ ਵਾਲਿਆਂ ਦੇ ਸਾਰੇ ਪਰਦੇਸੀ ਵੀਰਾਂ ਦਾ ਇੱਕ ਦਫਾ ਫਿਰ ਤੁਹਾਡਾ ਵੀਰ ਅਰਸਲਾਨ ਫੈਸਲਾਬਾਦ ਤੋਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਸਾਡੇ ਨਾਲ ਪਿਆਰ ਮੁਹੱਬਤ ਕਰਦੇ ਹੋ ਜਨਾਬ। ਸਾਡਾ ਰਿਸ਼ਤਾ ਤੁਹਾਡਾ ਰਿਸ਼ਤਾ ਸਿਰਫ ਇੱਕ ਵੀਡੀਓ ਦੇਖਣ ਤੇ ਸਬਸਕ੍ਰਾਈਬਰ ਦੀ ਹੱਦ ਤੱਕ ਨਹੀਂ ਹੈਗਾ, ਤੁਸੀਂ ਸਾਡੇ ਭਾਈ ਹੋ ਜਨਾਬ। ਤੁਹਾਡੀ ਸਾਡੀ ਦੱਸਿਆ ਕਿ ਪੂਰੀ ਫੈਮਿਲੀ ਹੈ ਆਪਣੀ, ਤੇ ਅੱਲਾਹ ਤਾਲਾ ਸਾਡੀ ਇਸ ਫੈਮਿਲੀ ਨੂੰ ਹਮੇਸ਼ਾ ਖੁਸ਼ਬਾਦ ਰੱਖੇ ਜਨਾਬ। ਦੁਆਵਾਂ 'ਚ ਯਾਦ ਰੱਖਿਆ ਕਰੋ ਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਅੱਲਾਹ ਪਾਕ ਤੁਹਾਡੇ ਲਈ ਆਸਾਨੀਆਂ ਕਰੇ, ਸਾਡੇ ਵਾਸਤੇ ਦੁਆ ਕਰਿਓ, ਸਾਡੇ ਜਾਨਵਰਾਂ ਨੂੰ ਅੱਲਾਹ ਤੰਦਰੁਸਤੀ ਦੇਵੇ। ਮਿਲਦੇ ਹਾਂ ਇੰਸ਼ਾਅੱਲਾਹ ਤਾਲਾ ਕੱਲ ਮਾਰਨਿੰਗ ਇੱਕ ਨਈ ਸੁਬਹ ਇੱਕ ਨਏ ਵਲੌਗ ਦੇ ਨਏ ਗਾਜ਼ ਦੇ ਨਾਲ। ਇਜਾਜ਼ਤ ਦਿਓ ਫਿਰ, ਅੱਲਾਹ ਹਾਫਿਜ਼।